ਜੀਓ ਜੀਓ ਕਿੱਥੇ ਆ ਸ਼ਾਦੇ ਨੂੰ ਬੁਲਾ ਸ਼ਾਦੇ ਨੂੰ ਓਏ ਸ਼ਾਦਾ ਕੋਨੇ ਆ ਸ਼ਾਦਾ ਓ ਭਾਈ ਹੈਲੋ ਮੇਰੇ ਦੋਸਤ ਦਾ ਘਰ ਆ ਸ਼ਾਦੇ ਦਾ ਕੋਈ ਸ਼ਾਦਾ ਨਹੀਂ ਹੈ ਛੱਡਾ ਨਹੀਂ ਆ ਸ਼ਾਹ ਸਾਹਿਬ ਉਹ ਸ਼ਾਦਾ ਵਾ ਸ਼ਾਦਾ ਸੀ ਸ਼ਾਦਾ ਸ਼ਾਹ ਸਾਹਿਬ ਨੇ ਓਏ ਉਹ ਜਿਹੜਾ ਸ਼ਾਦ ਨਿਗਾ ਹੈਗਾ ਉਹ ਸ਼ਾਦਾ ਵਾ ਤੂੰ ਸ਼ਾਦ ਏਦਾਂ ਨਾ ਜਿੱਦਾਂ ਵਾ ਇਸ ਘਰ ਦਾ ਮਾਲਕ ਆ ਸ਼ਾਹ ਦਾ ਉਹ ਸਾਰਾ ਹਾਂ ਹਾਂ ਉਹ ਸਾਰੇ ਘਰ ਦਾ ਉਹ ਮਾਲਕ ਆ ਸ਼ਾਹ ਸਾਹਿਬ ਅੱਛਾ ਜੀ ਇਹ ਉਹਨਾਂ ਦੀ ਵਾਈਫ ਹੈ ਜੀ अस्सलाम वालेकुम ਉਹ ਸ਼ਾਦੇ ਦੀ जी ਉਹ ਛਾਦਾ ਕਿਹੜਾ ਹੈ ਤੈਨੂੰ ਕਿਹਾ ਸ਼ਾਹਦ ਓਏ ਇਹਦੇ ਭਰਾ ਕੋ ਕਤਲ ਹੋ ਗਿਆ ਸੀ ਕਿਉਂ ਇਹ ਰਿਸ਼ਤਾ ਕਿਦਾਂ ਹੋ ਗਿਆ ਅਸਲ 'ਚ ਨਾ ਬੀਬੀ ਹੁਰੀ ਨਾ 6 ਦਿਨ ਤੋਂ ਬਰਾਬਰ ਕਾਲਿਆਂ ਦੀਆਂ ਫਿਲਮਾਂ ਵੇਖ ਰਹੇ ਸਨ ਇਹਨਾਂ ਦੇ ਦਿਲ 'ਚ ਵੀ ਛੱਡੇ ਤੋਂ ਕਾਲਾ ਕੌਣ ਓਏ ਕਾਲੇ ਉਹ ਫਿਲਮਾਂ ਦਾ ਮੁਤਾਸਰ ਹੋਈ ਆ ਹਾਂ ਉਹ ਨਹੀਂ ਵਾਕਿਆ ਤੇ ਨਾ ਵਾਕਿਆ ਉਹਨੇ ਤੂੰ ਵਿਆਹ ਹੀ ਕਰ ਲਿਆ ਉਹਦੇ ਨਾਲ जी जी मेरी जान है वो ਉਹ ਤਾਂ 7 ਵਜੇ ਤੋਂ ਬਾਅਦ ਵੈਸੇ ਹੀ ਉਹ ਤੋਂ ਖੌਫ ਆਉਣ ਲੱਗ ਜਾਂਦਾ ਵਾ ये कैसी बातें कर रहे ਠੀਕ हैं ਹੈ ਮੈਂ ਤਾਂ ਹੈਰਾਨ ਆ ਵੀ ਇਹਨੂੰ ਕੋਈ ਸਮਝਾਉਣ ਵਾਲਾ ਹੈ ਨਹੀਂ ਚੌਧਰੀ ਸ਼ਾਹ ਸਾਹਿਬ ਉਹਨੇ ਗੱਲ ਕੀ ਸੁਣਾਈ ਇਹਨੂੰ ਓਏ ਇਹਦੀ ਗੱਲ ਚ ਆ ਕਿਦਾਂ ਗਈ ਆ ਉਹਦੀ ਗੱਲ 'ਚ ਹੀ ਆਈ ਆ ਕੋਈ ਤਵੀਤ ਧਾਗਾ ਨਹੀਂ ਕਰਾਇਆ ਅੱਛਾ ਜੀ ਕਿਉਂਕਿ ਨੂਰੀ ਚੱਲਦਾ ਨਹੀਂ ਤੇ ਕਾਲਾ ਹਵਾ ਬਹੁਤ ਆ ਹਾਂਜੀ ਅਮਾਨਾ ਜਦੋਂ ਦਾ ਪਿੰਡ ਦੇ ਵਿੱਚੋਂ ਸ਼ਹਿਰ ਦੇ ਵਿੱਚ ਆਇਆ ਲੋਕੀ ਬੜੇ ਖੁਸ਼ ਨੇ ਉਹ ਤੋਂ जी ਹੁਣ ਚੰਗੇ ਭਲੇ ਸਾਰੇ ਲੋਕੀ ਜਿਹੜੇ ਨਾ ਆਪਣੀਆਂ ਖੋਤੀਆਂ ਬਾਹਰ ਬੰਨ ਲੈਂਦੇ ਉਹ ਪਿੰਡ ਤੇ ਨਾ ਖੋਤੀ ਤੇ ਪੱਠੇ ਲੈਣ ਚੱਲ ਜਾਂਦਾ ਸੀ अच्छा ਤੇ ਵਾਪਸੀ ਤੇ ਉਹਦੇ ਪੱਠਿਆਂ ਨੂੰ ਖਿੱਚ ਪਈ ਹੁੰਦੀ ਸੀ वो गाँव का ਨਹੀਂ ਤੈਨੂੰ ਮਸਲਾ ਯਾਰ ਉਹਦੇ ਗੱਲ ਚ ਆ ਕਿਦਾਂ ਗਈ ਤੂੰ ਮੈਨੂੰ ਨਹੀਂ ਸਮਝ ਆਉਣ ਡਈ ਹੈ मुझे नहीं पता ਉਹ ਤਾਂ ਬੰਦਾ ਉਦਾਂ ਨਹੀਂ ਚੰਗਾ ਲੱਗਦਾ ਤੂੰ ਤੇ ਉਹਨੂੰ ਅਸਲ ਹਾਲਤ ਚ ਦੇਖਿਆ ਅਸਲ ਹਾਲਤ ਕਿਹੜੀ ਹੁੰਦੀ ਆ क्या मतलब है आपकी बातों का ਉਹ ਬੀਬੀ ਜੀ ਕਿੱਡਾ ਬੁਰਾ ਲੱਗਦਾ ਹੋਣਾ ਕਿੱਡਾ ਬੁਰਾ ਲੱਗਦਾ ਹੋਣਾ ਜਦੋਂ ਆ ਜਿਹੜੀ ਉਹਦੀ ਵਜ੍ਹਾ ਨਾਲ ਆਉਂਦੀ ਹੋਣੀ ਆ कैसी बातें कर रहे हैं आप ਮੈਂ ਤਾਂ ਤੇਰੇ ਤੇ ਹੈਰਾਨ ਆ ਤੈਨੂੰ ਸਮਝਾਉਣ ਵਾਲਾ ਕੋਈ ਨਹੀਂ ਅਸਲ 'ਚ ਨਾ ਇਹਨਾਂ ਦੀ ਅੱਖਾਂ ਤੇ ਪੱਟੀ ਬੰਨ ਕੇ ਨਾ ਤੇ ਬਾਕੀ ਗੱਲ ਤੇਰੇ ਦੇਹ 'ਚ ਹੀ ਆ ਇਹ ਅੱਖਾਂ 'ਚ ਪੱਟੀ ਵੀ ਬੰਨੀ ਹੋਵੇ ਬੰਦੇ ਨੂੰ ਮਾੜਾ ਮੋਟਾ ਹੱਥ ਤਾਂ ਲੱਗਦਾ ਹੀ ਆ ਉਹ ਸਾਲੇ ਦਾ ਦੂਸਰੀ ਗਲੀ 'ਚੋਂ ਸੇਕ ਸ਼ੁਰੂ ਹੋ ਜਾਂਦਾ ਕੀ ਆ ਤੈਨੂੰ ਮਸਲਾ ਚੌਧਰੀ ਸਾਹਿਬ नहीं शोर के बारे में कैसी बातें कर रहे हैं ਬਦਤਮੀਜ਼ੀ ਕਰ ਰਿਹਾ ਤੂੰ ਹੈ ਕੌਣ ਤੂੰ ਕੌਣ ਆ ਉਹ ਮੈਂ ਉਹਦਾ ਦੋਸਤ ਆ ਜੀ ਪਿੰਡੋਂ ਮੇਰੇ ਨਾਲ ਦੋਸਤ ਆ ਮੈਂ ਕੋਈ ਸ਼ਹਿਰੋਂ ਨਾਲ ਪੰਪ ਲੈਣ ਵਾਸਤੇ ਆਇਆ ਸੀਗਾ ਉਹ ਫੂਰਾ ਹਾਂ ਪੰਪ ਲੈਣ ਵਾਸਤੇ ਆਇਆ ਸੀ ਜਾਂ ਭੂਰਾ ਮੇਰਾ ਨਾਮ ਆ ਅੱਛਾ ਅਸੀਂ ਪੰਪ ਲੈਣ ਆਏ ਸੀ ਤੇ ਦੁਕਾਨਾਂ ਬੰਦ ਹੋ ਗਈਆਂ ਤੇ ਮੈਂ ਕਿਹਾ ਚਲੋ ਕੋਈ ਨਹੀਂ ਸ਼ਾਦੇ ਦੇ ਘਰ ਚੱਲਦੇ ਆ अच्छा ਤੇ ਮੇਰੇ- ਗੰਦੀ ਅੱਖ ਨਾ ਰੱਖ ਤੇਰੀ ਭਰਜਾਈ ਆ ਨਹੀਂ ਨਹੀਂ ਭਰਜਾਈ ਦੀ ਗੱਲ ਤੇ ਫੇਰ ਇੱਥੇ ਹੋ ਗਈ ਨਾ ਹਾਂ नाम क्या है आपका ਨਾ ਮੈਂ ਪਤਾ ਕੀ ਗੱਲ ਆ ਤੁਸੀਂ ਨਾ ਇਹ ਮੇਰੀ ਨਾ 56000 ਦੀ ਕਮੇਟੀ ਨਿਕਲੀ ਸੀਗੀ ਤੇ ਘਰ ਦੇ ਵਿੱਚ ਨਾ ਕੋਈ ਸ਼ਾਇਦ ਪੰਪ ਲੈਣਾ ਸੀਗਾ ਮੈਂ ਕਿਹਾ ਵੀ ਇੱਥੋਂ ਲੈਣਾ ਵਾ ਸ਼ਹਿਰੋਂ ਪੰਪ ਕਹਿੰਦੇ ਸਹੀ ਲੱਭ ਜਾਂਦਾ ਵਾ ਹਾਂ ਹਾਂ पैसे इसके पास पैसे ਪਾਣੀ ਕੱਢਣਾ ਨਾ ਹਾਂ ਪਾਣੀ ਤੇ ਪੰਪ ਤੈਨੂੰ ਫੈਸਲਾ ਵਾਲਿਆਂ ਦਾ ਲੈ ਕੇ ਦੇਵਾਂਗੇ ਇੱਕ ਨੰਬਰ ਹੀ ਸ਼ਹਜ਼ਾਦ ਵਾਲਿਆਂ ਦਾ ਨਹੀਂ ਫੈਸਲਾ ਵਾਲੇ ਨੇ ਨਹੀਂ ਲੈਣਾ ਫਿਰ ਮੁੜ ਕੇ ਫੈਸਲਾ ਆਪ ਦੂਸਰੇ ਦਿਨ ਆ ਜਾਂਦਾ ਅਸੀਂ ਆਪਣਾ ਲੈਣਾ ਵਾ ਪੰਪ ਆਪਣਾ ਪਾਣੀ ਕੱਢਣਾ ਥੋੜਾ ਘੱਟ ਕੱਢ ਲੈਣਾ ਨਾਲ ਸਾਡੇ ਪਾਣੀ ਤੇ ਫੈਸਲ ਦੇ ਪਾਣੀ 'ਚ ਬਹੁਤ ਫਰਕ ਹੈ ਸਾਡਾ ਪਾਣੀ ਜਿਹੜਾ ਨਾ ਮੈਂ ਕਹਿੰਦਾ ਇੱਕ ਵਾਰੀ ਜਗ੍ਹਾ ਭਰ ਦਿੰਦਾ ਫੈਸਲ ਦਾ ਹਰ ਬੰਦੇ ਨੇ ਲਵਾਇਆ ਉਹਦਾ ਹੁਣ ਪਾਣੀ ਉਹਨਾਂ ਦਾ ਨਹੀਂ ਨਾ ਕੰਮ ਕਰਨਾ ਜਿੱਥੇ ਸਾਡਾ ਕਰਦਾ ਆ ਮੇਰੀ 56000 ਦੀ ਕਮੇਟੀ ਨਿਕਲੀ ਆ ਮੈਂ ਨਾ ਇੱਥੇ ਮੈਂ ਕਿਹਾ ਹਨੇਰਾ ਹੋ ਗਿਆ ਦੁਕਾਨਾਂ ਬੰਦ ਹੋ ਗਈਆਂ इसके पास पैसे से पैसे लो ਪੈਸੇ ਲੈਣੇ हाँ जाओ ਗੱਲ ਸੁਣ ਯਾਰ ਹਾਂਜੀ ਦੇ ਤੂੰ ਸਾਡੇ ਚੌਧਰੀ ਦਾ ਸਾਡੇ ਸਾਹਿਬ ਦਾ ਤੂੰ ਦੋਸਤਾਂ ਤੇ ਅਸੀਂ ਤੇਰੇ ਨਾਲ ਨਾ ਇੱਕ ਭਲਾ ਕਰ ਸਕਦੇ ਆ ਹਾਂ ਤੈਨੂੰ ਪਤਾ ਨਹੀਂ ਸ਼ਹਿਰ ਦੇ ਹਾਲਾਤ ਕੀ ਹੋ ਗਏ ਆ ਓਏ ਮੈਂ ਮਰ ਗਿਆ ਇੱਥੇ ਬੜੇ ਹਾਲਾਤ ਖਰਾਬ ਆ ਓਏ ਹੋਏ ਹੋਏ ਲਾ ਮੈਨੂੰ ਕਿਤੇ ਲਕੋਲਾ ਮੈਨੂੰ ਕਿਤੇ ਲਕੋਲਾ ਬੜੇ ਖਰਾਬ ਹੋਏ ਪਏ ਨੇ ਸ਼ਹਿਰ ਦੇ ਹਾਲਾਤ ਇੰਨੇ ਖਰਾਬ ਆ 20 ਰੁਪਏ ਤੋਂ ਬੰਦਾ ਮਾਰ ਦਿੰਦੇ ਆ ਓਏ ਬੰਦੇ ਕਿੰਨੇ ਸਸਤੇ ਮਰਨ ਗਏ ਆ ਹਾਂ ਇਹਦਾ ਮਤਲਬ ਜਿਨ੍ਹਾਂ ਨੂੰ ਮੇਰੀ ਲੱਗਦੀ ਆ ਸਾਰੇ 50-50 ਦੇ ਕੇ ਸ਼ਹਿਰਾਂ ਨੂੰ ਭੇਜਦਾ ਆ ਤਾਂ ਬਿਲਕੁਲ ਵਾਰੇ ਦਾ ਬੰਦਾ ਮਰਨ ਡਿਆ ਮਾਰਨਾ 40 ਰੁਪਏ ਦੀ ਛੁਰੀ ਆਉਂਦੀ ਕਈਆਂ ਦਾ ਬੰਦਾ ਮਾਰਦਾ ਬਸ ਉਹ ਮਾਰਨ ਦੇ ਆ ਵੀ ਇੱਥੇ ਤੇ ਕੈਂਚੀ ਚੱਪਲ ਵੀ ਲੋ ਇੱਥੇ ਬੁੜੀਆਂ ਟਕੇਟੀਆਂ ਓਏ ਮੈਂ ਮਰ ਗਿਆ ਮੈਂ ਡਰਿਆ ਹੋਇਆ ਵਾਂ ਬਸ ਫਿਰ कपड़े भी उतार लेते हैं ਔਰ ਕੱਪੜੇ ਵੀ ਲਾ ਲੈਂਦੇ ਆ हाँ ਤੇਰੇ ਕੋਲ ਕਿੰਨੇ ਪੈਸੇ ਆ ਮੇਰੇ ਕੋਲ ਨਾ 56000 ਰੁਪਇਆ ਵਾ 56 ਕਿੰਨੇ ਹੁੰਦੇ चिंगम मांग रहा होगा ਚਿੰਗਮ ਨਹੀਂ 56 ਕਿੰਨੇ ਹੁੰਦੇ 56 56 ਹੁੰਦਾ 56 क्या कह रहे हैं
56 ਆਪਣੀ ਜਵਾਨ ਚੁੱਕ ਕੇ ਦੰਦਾਂ ਨਾਲ ਮਾਰ 56 56 ਹਜ਼ਾਰ ਆ ਤੇਰੀ ਭੈਣ ਦਾ 56 ਤੇਰੀ ਮਾਂ ਦਾ 49 ਤੇਰੀ ਫੁੱਫੀ ਦਾ 52 ਤੇਰੀ ਤਾਈ ਦਾ 108 ਇੱਥੇ ਵਧੀ ਜਾਣਾ ਵਾ ਗਿਣਤੀ ਮੁੱਕ ਜਾਣੀ ਹੈ ਤੇਰੀ ਮਾਮੀ ਦਾ ਲੈ ਦੱਸ ਯਾਰ ਬਸ ਨਹੀਂ ਇੱਥੇ ਵਾਕਿਆ ਹਾਲਾਤ ਖਰਾਬ ਨੇ ਓਏ ਮੈਂ ਪੈਸੇ ਆਪਣੇ ਘਰ ਰੱਖ ਕੇ ਆਇਆ ਫੇਰ ਮੈਂ ਠਹਿਰ ਕੇ ਸ਼ਹਿਰ ਆ ਜੂ ਕੋਈ ਨਹੀਂ ਉਹ ਨਹੀਂ ਸਾਡਾ ਪਿੰਡ ਕਿਹੜਾ ਦੂਰ ਆ ਤੂੰ ਰਸਤੇ 'ਚ ਜਾਊਂਗਾ ਤੇ ਮੁੜ ਕੇ ਖੋਏ ਜਾਣਗੇ ਓਏ ਓਏ ਮੈਂ ਮਰ ਗਿਆ ਮੈਨੂੰ ਨੀ ਕੋਲਾ ਕਿਤੇ ਮੈਨੂੰ ਨੀ ਕੋਲਾ ਬੰਦੇ ਮਾਰਨ ਡਏ ਆ ਮਾਰ ਵੀ ਦੇਣਗੇ ਲੁਕਣਾ ਵਾ ਹਾਂ ਮੈਂ ਰੁਕਣਾ ਓਏ ਹੋਏ ਇੱਥੇ ਨਹੀਂ ਲੁਕਿਆ ਜਾਣਾ ਇੱਧਰ ਆ ਜਾ ਇੱਥੇ ਹੱਥ ਪਾਉਣ ਨੂੰ ਵੀ ਜਗ੍ਹਾ ਹੈਗੀ ਇੱਧਰ ਆ ਜਾ ਨਹੀਂ ਤੇ ਜਦੋਂ ਬੰਦੇ ਆਉਣ ਤੇ ਉਦੋਂ ਲੁਕ ਜੀਦਾ ਹੁੰਦਾ ਵਾ ਹਾਂ ਨਹੀਂ ਇੱਥੇ ਲੁਕਣ ਨੂੰ ਜਗ੍ਹਾ ਹੈਗੀ ਆ ਮੈਂ ਥੋੜਾ ਜਿਹਾ ਲੁਕਣਾ ਵਾ ਮੈਂ ਥੋੜਾ ਨਜ਼ਰ ਆਵਾਂ ਥੋੜਾ ਲੁਕਣਾ ਵਾ ਯਾਰ ਮੈਂ ਸਾਰਾ ਨਹੀਂ ਲੁਕਣਾ ਫਿਰ ਲੋਕਾਂ ਲਈ ਨਹੀਂ ਹੈਗੀ ਇਹ ਸ਼ਹਿਰਾਂ 'ਚ ਵੇਖੋ ਬੀਬੀ ਜੀ ਧੋਤੀ ਪਾ ਕੇ ਬੈਠਾ ਤੇ ਉਹਨੇ ਵੀ ਤਾਂ ਪਾਈ ਆ ਉਹਨੇ ਸਿਰੇ ਸਲਾਈ ਲਵਾਈ ਆ ਉਹ ਨਹੀਂ ਭਾਈ ਆਵੇ ਓਏ ਉਹ ਥੱਲੇ ਕਿੰਨੀ ਰੌਣਕ ਲੱਗੀ ਪਈ ਆ ਓਏ ਕਿੱਡੀਆਂ ਚਿੱਟੀਆਂ ਲੱਤਾਂ ਚਾਂਦਨੀ ਰਾਤ ਬੜੀ ਪਈ ਸਾਡੇ ਵਾਲ ਪਤਾ ਨਹੀਂ ਬੱਦਲ ਆਏ ਉਹ ਜਿਹੜੀ ਸਾਫ ਸੁਥਰੀਆਂ ਲੱਤਾਂ ਓਏ ਕਾਹਦੇ ਨਾਲ ਧੋਂਦੀ ਆ ਸਾਡੇ ਪਤਾ ਨਹੀਂ ਧਨੀਆ ਹੋ ਗਿਆ ਇਹ ਹੈਗਾ ਵਾ ਦੇਸੀ ਘਿਓ ਖਾਂਦੇ ਦੇਸੀ ਘਿਓ ਆ ਆਏ ਓਏ ਦੇਸੀ ਘਿਓ ਖਾਦੇ ਇੱਧਰ ਪਤਾ ਨਹੀਂ ਪਕੌੜਿਆਂ ਵਾਲਾ ਤੇਲ ਲੜਿਆ ਸਾਡੇ ਤੋਂ ਬਹੁਤਾ ਛੇੜੀ ਨਾ ਅਸੀਂ ਦੇਸੀ ਘਿਓ ਕੱਢ ਵੀ ਦੇਈਦਾ ਵਾ पैसे आप अपने मुझे दे दे ਹਾਂ ਪੈਸੇ ਮੇਰੇ ਯਾਰ ਕਿਤੇ ਰਖਾ ਦੇ ਯਾਰ ਮੈਂ ਪਤਾ ਰਾਤ ਤੂੰ ਪਹਿਲਾਂ ਧੋਤੀ ਪਾ ਕੇ ਸ਼ਹਿਰ 'ਚ ਧੋਤੀ ਨਹੀਂ ਪਾਉਣੀ ਐਦਾਂ ਦੀਆਂ ਪੈਂਟਾਂ ਪਾਉਣੀਆਂ ਕੱਸੀਆਂ ਅੱਛਾ ਇੱਥੇ ਨਾ ਜਦੋਂ ਛਾਤੇ ਸੌਂਦਾ ਅੱਗੇ ਪੱਖਾ ਲਾਈਦਾ ਵਾ ਹਾਂ। ਉਧਰ ਪੱਖਾ ਲਾਇਆ ਹੋਵੇ ਤੈਨੂੰ ਲੰਮੇ ਪਾਇਆ ਸਾਰੀ ਧੋਤੀ ਮੂੰਹ ਤੇ ਆ ਜੇ ਫਾਇਦਾ ਨਹੀਂ ਤਾਂ ਮੈਂ ਪੱਖਾ ਆਪਣੇ ਵੱਲ ਜ਼ਰੂਰ ਲਾਉਣਾ ਮੈਂ ਪਰਾਂ ਨੂੰ ਮੂੰਹ ਕਰਕੇ ਲਾਉਂ ਧੋਤੀ ਆਪੀ ਸਹੀ ਹੋਈ ਜਾਵੇ ਧੋਤੀ ਏਦਾਂ ਹੋਣੀ ਜਿੱਦਾਂ ਨਹਿਰ 'ਚ ਜਾਣ ਦਈ ਆ ਮੈਂ ਕਿਹਾ ਯਾਰ ਮੇਰੇ ਪੈਸੇ ਮੇਰੇ ਰੱਖ ਲਓ ਪੈਸੇ ਆ ਮੇਰਾ 56000 ਆ ਮੇਰੀ ਇੱਕ ਕਮੇਟੀ ਆ ਬੜੀ ਮੁਸ਼ਕਲਾਂ ਨਾਲ ਨਾ ਸਾਲ ਬਾਅਦ ਨਿਕਲੀ ਆ ਤੇ ਭਰਜਾਈਏ ਪਤਾ ਕੀ ਗੱਲ ਆ ਜਦੋਂ ਮੈਂ ਤੇਰੇ ਕੋਲ ਕਮੇਟੀ ਮੰਗਾ ਨਾ ਤੇ ਮੈਨੂੰ ਦੇ ਦੇਣੀ ਆ अच्छा ਹਾਂ ਮੈਨੂੰ ਕਿਹੜਾ ਕੂੜਾ ਨਹੀਂ ਦੇਣਾ ਜਦੋਂ ਮੈਂ ਕਹਾਂ ਤੇ कार खुद से ਇਹਨੂੰ ਏਟੀਐਮ 'ਚ ਰੱਖ ਲਓ एटीएम तो बंद हो गया ना ਨਹੀਂ ਖੋਲ ਲਓ ਦੇ ਦੇ ਐਂਜੀ ਕਰਨਾ ਐਂਜੀ ਮਾੜਾ ਜਿਹਾ अच्छा ਜੇ ਇੰਜ ਕਰਨਾ ਨਾ ਜੇ ਇੰਜ ਕਰਨਾ ਤਾਂ ਉਤਲਾ ਨੋਟ ਲਾ ਕੇ ਮੈਨੂੰ ਦੇ ਦਿਓ ਉਹ ਕਿਉਂ ਉਹ ਗਰਮ ਹੋ ਜਾਣਾ ਵਾ ये ना साइकिल को बेच दो और आपके पैसे मेरे पास है ਹਾਂ ਤੁਸੀਂ ਆਪਣੇ ਕੋਲ ਮੇਰੀ ਕਮੇਟੀ ਆ ਜਦੋਂ ਮੈਂ ਮੰਗਾ ਮੈਨੂੰ ਦੇਣੀ ਆ हाँ दे दूंगी ਮੈਂ ਕਿਤੇ ਅੱਧੀ ਰਾਤ ਨੂੰ ਤੁਹਾਨੂੰ ਕਹਾਂ ਨਾ ਤੇ ਤੁਸੀਂ हाँ दे दूंगी ਮੈਨੂੰ ਕਿਹੜਾ ਨਹੀਂ ਦੇਣਾ ਮੈਨੂੰ ਕਿਹੜਾ ਨਹੀਂ ਦੇਣਾ ਤੂੰ ਕਹਿਣਾ ਆ ਲਓ ਫੜੋ ਆਪਣੀ ਕਮੇਟੀ हाँ हाँ दे दूंगी साइकिल भी बेच दो ये ਮੈਨੂੰ ਮੇਰੇ ਦੇਖ ਲਓ ਮੈਨੂੰ ਮੈਂ ਜਦੋਂ ਮੰਗਾ ਮੈਨੂੰ ਕਮੇਟੀ ਦੇ ਦੇਣੀ ਤੁਸੀਂ अच्छा दे ਮੈਨੂੰ ਕਿਹੜਾ ਨਾ ਦੇਈ ਮੈਨੂੰ ਕਿਹੜਾ ਨਾ ਦੇਈ अच्छा दे दूंगी ਇਹ ਮੈਂ ਜਦੋਂ ਮੰਗਾ ਕਮੇਟੀ ਮੈਨੂੰ ਲੈ ਦੇਂਗਾ ਨਾ ਤੂੰ ਲੈ ਦੇਣਾ ਹੁਣ ਨਵਾਂ ਨਾ ਮੈਨੂੰ ਰਾਤ ਨੂੰ ਜਦੋਂ ਵੀ ਜ਼ਰੂਰਤ ਪਈ ਹੋਵੇ ਭਾਵੇਂ ਤੁਸੀਂ ਰੋਟੀ ਖਾਂਦੇ ਹੋ ਤੇ ਉੱਠ ਕੇ ਪਹਿਲਾਂ ਮੈਨੂੰ ਦੇਣੀ ਆ ਮੈਂ ਕਮੇਟੀ ਅਰੇ ਇਹਦੀ ਸਕੀ ਮਾਂ ਨੇ ਇਹਨੂੰ ਦੁੱਧ ਨਹੀਂ ਦਿੱਤਾ हो क्या ਮੈਂ ਕਹਦਾ ਇਹਨੂੰ ਦੁੱਧ ਕਿਉਂ ਨਹੀਂ ਦਿੱਤਾ ਕਹਿੰਦੀ ਕੰਜਰ ਜਿੱਥੇ ਮੂੰਹ ਲਾਉਂਦਾ ਛਾਲਾ ਪਾ ਦਿੰਦਾ ਇਸ ਗੱਲੋਂ ਉਹ ਤੇਰੇ ਸੀਟ ਓਏ ਇਸ ਗੱਲੋਂ ਇਹਦੀ ਮਾਂ ਨੂੰ ਸਲੂਟ ਆ अच्छा ਉਹਨੇ ਇੱਥੇ ਪੈਪ ਲਾਇਆ ਪੂਰੇ ਮਹੱਲੇ ਨੂੰ ਤਰੌਂਕਾ ਦਿੰਦੀ ਆ ਹੈਂ ਲੱਤ ਰੌਂਕਾ ਦਿੰਦੀ ਹਾਂਜੀ ए जरा ना कंजर खोती ने मुंह वाला ਏ ਖਬਰਦਾਰ ਇਹਨੂੰ ਖੋਤੀ ਦਾ ਨਾ ਕਹੀ ਇਹੋ ਜਿਹਾ ਖੋਤੇ ਦਾ ਹੁੰਦਾ ਵਾ ਪਤਾ ਤੈਨੂੰ ਪਤਾ ਮੈਂ ਵੀ ਕਹਾਂ ਤੇਰੀ ਮਾਂ ਮੈਨੂੰ ਚੁੰਮਦੀ ਕਿਉਂ ਉਹ ਤਾਂ ਇੰਜ ਨਹੀਂ ਤੁਰਿਆ ਜਾਣ ਦਿਆ ਹੁੰਦਾ ਇਹ ਥੱਲੇ ਐ ਕਰਨ ਦਿਆ ਹੁੰਦਾ ਦੱਸ ਮੈਂ ਚ ਕੀ ਕਮੀ ਹੈ ਮੇਰੇ ਹੁਸਨ ਚ ਕਮੀ ਹੈ ਮੇਰੀ ਪੜ੍ਹਾਈ ਚ ਕਮੀ ਹੈ ਦੱਸ ਅੱਗੇ ਕੁਰਬਾਨ ਜਾਵਾਂ मेरी गाल सुन ਸਾਲਿਆ ਤੇਰੇ ਪਿਓ ਚ ਅਕਲ ਦੀ ਕਮੀ ਸੀ ਜਿਹਨੇ ਤੈਨੂੰ ਜਾਮੀ ਲਿਆ ਤੈਨੂੰ ਜੰਮਣ ਨਾਲ ਉਹਨੂੰ ਚਾਹੀਦਾ ਸੀ ਹੱਥ ਚਲਾਕੀ ਕਰ ਲੈਂਦਾ मैं तेरे चाहे है की ਹੈ ਇੰਨੀ ਕਿ ਤੇਰੀ ਸਿੰਗ ਬਲੋਲੀ ਹੈ ਜਿਹੜੀ ਮੈਂ ਪਿੰਗ ਬਲੋਲੀ ਕਰ ਛੜਨੀ ਮਰ ਜਾਣਿਆ ਚੁੱਪ ਕਰ ਤੇਰੇ ਵਰਗੀ ਕੁੜੀ ਦੋ ਵਾਰੀ ਨਾ ਕਰਦੀ ਆ ਨਹੀਂ ਸਰ ਚਲੋ ਠੀਕ ਆ ਗੈਰਤ ਇਨਸਾਨ ਚਵਰ ਜ਼ਮਾਨੇ ਦਾ ਕਹਿੰਦਾ ਦੋ ਵਾਰੀ ਨਾ ਕਰਦੀ ਹਾਂਜੀ ਉਹ ਸਾਲੇ ਇੱਕ ਵਾਰੀ ਵੀ ਨਹੀਂ ਕਰਦੀ ਇਹੀ
ਸੁਭਾਗ ਰਾਤ ਨੂੰ ਇੱਕੋ ਹੀ ਗੱਲ ਕਹਿੰਦੀ ਆ ਹਾਂ ਤੇ ਹੁਣ ਮੈਂ ਇਹੋ ਜੀ ਕੁੜੀ ਸੁਹਾਗ ਇਹੋ ਜਿਹੀ ਕੁੜੀ, ਇਹੋ ਜਿਹੀ ਕੁੜੀ, ਇਹੋ ਜਿਹੀ ਕੁੜੀ ਤੇਰੀ ਭੈਣ ਹੁੰਦੀ ਮਰ ਜਾ। ਮੇਰੇ ਭਰਾ ਨੂੰ ਸਹੀ ਸਮਝ ਲੱਗੀ ਮੇਰੀ। ਚੱਲ, ਜਿੱਥੇ ਵੀ ਜਾਵਾਂ ਭੈਣ ਦੀ ਬੇਇੱਜ਼ਤੀ ਕਰਾਉਣਾ ਮਰ ਜਾਣਾ। ਉਹ ਭੈਣ ਦੀ ਬੇਇੱਜ਼ਤੀ ਬਾਕੀ ਠੀਕ ਹੈ ਕਹਿਣ ਦਾ ਮਤਲਬ ਇਹ ਆ ਹਾਂਜੀ। ਉਹ ਇੱਥੇ 3 ਮਹੀਨੇ ਹੋ ਗਏ ਮੈਨੂੰ ਤਨਖਾਹ ਨਹੀਂ ਮਿਲਣ ਦਈ ਤੇ ਮੇਰੀ ਗੱਲ ਸੁਣ ਵੇ। ਆਪਸ ਦੀ ਗੱਲ ਆ ਡਰਾਮਾ ਰੋਜ਼ ਕਰੀਦਾ ਸਾਰੀ ਦਾ ਜਨਮ ਦਿਨ ਕਰਨ ਦੇ ਆ ਅੱਛਾ ਮੈਂ ਕਿਹਾ 3 ਮਹੀਨੇ ਹੋ ਗਏ ਤਨਖਾਹ ਨਹੀਂ ਮਿਲਣ ਹਾਂ ਦੀ ਜੀ ਇਹ ਬੜਾ ਮਾਰ ਵੇ। ਬੜਾ ਹੱਡਾ ਸਾਰੀਆਂ ਮੁੱਕੀ ਮਾਰ ਕੇ 200 ਦਾ ਬਾਨੂ ਤੁਰਾ ਤੇ ਮੇਰੀ ਗੱਲ ਸੁਣ ਵੇ। ਜਿੱਥੇ ਮੈਂ ਕੰਮ ਕਰਦੀ ਆ ਸ਼ਹਿਜ਼ਾਦਿਆ, ਤੂੰ ਗੱਲ ਕਰ ਇਹਨਾਂ ਦੀ ਗੱਲ ਮੇਰਾ ਨਾ ਭਲਾ ਹੁੰਦੇ ਸਾਨੂੰ ਵੀ ਇਹੋ ਕੁਝ ਹੀ ਵੱਜਦਾ ਵਾ ਇਹ ਠੰਡੀ ਗੱਡੀ 'ਚ ਬਹਿ ਜਾਣਾ ਬਾਅਦ 'ਚੋਂ ਮੇਰੇ ਆਹ ਹੀ ਕੰਜਰ ਮੱਥੇ ਲੱਗਦਾ ਰਹਿਣਾ ਉਹ ਯਾਰ ਗੱਲ ਸੁਣ ਮੈਨੂੰ ਪਿਆਰ ਕਰਨਾ ਨਹੀਂ ਆਉਂਦਾ ਮੈਨੂੰ ਪਿਆਰ ਕਰਨਾ ਦੱਸ ਜੇ ਇੱਧਰ ਮਾਰ ਵੇ ਤੂੰ, ਇੱਧਰ ਆ ਵੇ ਤੂੰ। ਜੀ ਮੇਰੀ ਗੱਲ ਸੁਣ, ਜਿੱਥੇ ਮੈਂ ਕੰਮ ਕਰਦੀ ਆ ਨਾ, ਹਾਂ ਹਾਏ ਹਾਏ, ਉੱਥੇ ਨਹਾ ਲਿਆ ਕਰ ਬਾਅਦ 'ਚੋਂ ਮੇਰਾ ਨਾਂ ਨਾ ਲਈ ਹੁਣ ਅੱਛਾ ਤੂੰ ਸੋਇਆ ਦਿਨ ਵੀ ਜਾਣਾ ਮਰ ਜਾਣਾ। ਮੈਂ ਤਾਂ ਸਾਹ ਚੜਾ ਚੜਾ ਕੇ ਮਾਰਦੀ ਆ। ਜੀ ਜਿੱਥੇ ਤੂੰ ਕੰਮ ਕਰਦੀ ਏ ਉੱਥੇ ਮੈਨੂੰ ਕੱਪੜਾ ਲੀੜਾ ਮਰ ਜਾਣਾ ਹੈ। ਤੂੰ ਭੈਣ ਨਾਲ ਮੁਜਰਾ ਵੇਖ ਕੇ ਜਾਣਾ ਈ ਅੱਜ। ਹਾਏ ਹਾਏ ਤੇਰੀ ਭੈਣ ਨੇ ਇੰਜ ਦੀ ਗੱਲਾਂ ਤੂੰ ਕਰੀ ਮੇਰੀ ਗੱਲ ਸੁਣ, ਉੱਥੇ ਮੈਨੂੰ ਕੱਪੜੇ ਲਾਉਣ ਤੋਂ ਪਹਿਲਾਂ ਹੀ ਕੱਪੜੇ ਮਿਲ ਜਾਂਦੇ ਨੇ। ਓਏ ਉੱਥੇ ਕਿਤੇ ਮੈਨੂੰ ਵੀ ਦਿਖਾ ਦੇ ਮੈਨੂੰ ਤਾਂ 3 ਮਹੀਨੇ ਹੋ ਗਏ ਪੈਸਿਆਂ ਦਾ ਮੂੰਹ ਵੇਖਿਆ ਤੇਰਾ ਵੀ ਦਿਲ ਕਰਦਾ ਮੈਂ ਵੀ ਕੱਪੜੇ ਬਾਅਦ 'ਚ ਲਾਵਾਂ ਪਹਿਲੇ ਨਵੇਂ ਕੱਪੜੇ ਮਿਲ ਜਾਣ ਓ ਯਾਰ ਮੇਰਾ ਪਿਆਰ ਕਰਾ ਮੈਨੂੰ ਪਿਆਰ ਕਰਨਾ ਨਹੀਂ ਆਉਂਦਾ ਅੱਛਾ ਹੱਥਾਂ 'ਚ ਹੱਥ ਪਾ ਹੈ ਹੱਥਾਂ 'ਚ ਹੱਥ ਪਾ ਅੱਪਾ ਵੇ ਕਹਿ ਮੇਰੀ ਜਾਨ ਮੇਰੀ ਜਾਨ मेरी जिंदगी मेरी जिंदगी ये लानत तो हो गई क्या मेरी जान मेरी जान मेरी जिंदगी मेरी जिंदगी मैं तुमसे मोहब्बत करता हूँ मैं तुमसे मोहब्बत करता हूँ मेरी शादी भी तुम्ही से होगी मेरी शादी भी तुम्ही से होगी मेरा इस दुनिया से दिल उगता चुका है इस दुनिया से मैं तंग हो गया हूँ मैं वापस जाना चाहता हूँ ओए आगे की ताई सारा मैं नंगे पैर लिया आया सी ये आ भी ला तेरी मां दे अंदर खड्डी लगी हुई है साले खोटी का पुत ना होवे ਮੇਰੀ ਗੱਲ ਸੁਣ, ਮੈਨੂੰ ਉੱਥੇ ਕੰਮ ਤੇ ਲਵਾ ਦੇ ਤੇਰੀ ਮੈਂ ਮਿਹਰਬਾਨੀ ਕਿਹਾ ਮੇਰੀ ਗੱਲ ਸੁਣ, ਹਾਂ। ਉੱਥੇ ਨਾ ਇੱਕ ਮੁੰਡਾ ਸੀ, ਉਹ ਗਿਆ ਨੱਸ ਮੇਰੇ ਹੱਥੋਂ। ਦੂਸਰਾ ਮੁਲਾਜ਼ਮ ਸੀ ਤੇ ਮੈਂ ਕਿਹਾ ਮੇਰੇ ਮਾਮੇ ਦਾ ਇੱਕ ਪੁੱਤ ਹੈ, ਹਾਂ। ਉਹਨੂੰ ਕੰਮ ਤੇ ਲਵਾਣਾ ਹੈ ਮੈਂ। ਅੱਛਾ ਜੀ ਹਾਂਜੀ, ਮੈਨੂੰ ਲਵਾ ਦੇ ਕੰਮ ਤੇ ਤਨਖਾਹ ਟਾਈਮ ਨਾਲ ਮਿਲਦੀ ਆ ਟਾਈਮ ਨਾਲ ਤਨਖਾਹ, ਰੋਟੀ ਪਾਣੀ, ਕੱਪੜਾ ਸਾਰਾ ਕੁਝ ਤੇ ਸਿੰਘ ਜ਼ਲੋਲੀ ਵੀ। आ देख ਉਹ ਵੈਰੀ ਗੁੱਡ ਵੈਰੀ ਇਹ ਕੌਣ ਆ ये मैं डॉक्टर जैन भट्ट ਹੈਂ? ਵੈਰੀ ਗੁੱਡ कल सारा अपनी बुढ़ी नु कहना दुध ठंडा कर ਅੱਛਾ, वो इतने मेरे पा के फिरन लगी कल ਇਹ ਆਪਣੀ ਬੁੱਢੀ ਨੂੰ ਕਹਿੰਦਾ ਦੁੱਧ ਤੱਤਾ ਕਰ ਅੱਛਾ, ਇਹਨੇ ਸਿਰਫ ਵੇਖਿਆ ਹੀ ਆ ਤੇ ਉਹਨੂੰ ਵਾਲਾ ਆਉਣ ਲੱਗ ਪਿਆ ਪਤਾ ਨੀ ਕੀ ਪੜਿਆ ਅੱਜ कल अपनी बुढ़ी नु कहना जानी सुहाग रात नु तेन चक्कर आ जाए कहती हाँ साले ने जो भी लत्ता चुकियां में सवार रखती ਫਿਰ ਇਹਨੇ ਮੈਨੂੰ ਸਮਝਾਇਆ ਆਂਦਾ ਇੱਥੇ ਨਹੀਂ ਰੱਖੀ ਦੀ ਉੱਥੋਂ ਚੁੱਕ ਕੇ ਤੇ ਇੱਥੇ ਰੱਖ ਲਈ ਆ ਓਏ ਏਦਾਂ ਕਰ ਇਹ ਫੜ ਫੋਰ ਤੇ ਏਦਾਂ ਕਰ ਬਾਹਰ ਚੱਲ ਤੇ ਤੂੰ ਏਦਾਂ ਪਹਿਲਾਂ ਕੀ ਕਰ ਕੀ ਕਰਾਂ? ਤੂੰ ਨਾ ਜਿਹੜੇ ਕੱਪੜੇ ਹੁਣ ਉਹਨਾਂ ਨਵਾਂ ਸੂਟ ਲੈ ਕੇ ਦਿੱਤਾ ਹਾਂਜੀ, ਉਹ ਮੈਨੂੰ ਪਾ ਕੇ ਵਿਖਾ ਮੈਂ ਫਿਰ ਇੱਥੋਂ ਕੰਮ ਛੱਡ ਦੂੰਗਾ ਉੱਥੇ 2-4 ਸੂਟ ਮੈਨੂੰ ਵੀ ਲੈ ਦੇ ਹੈ ਮੇਰਾ ਫਲਸ਼ੀ ਹੈ। ਹਾਂ ਅੱਛਾ, ਖਾਲੀ ਖੁਦਾ ਦਾ ਖੌਫ ਕਰੋ, ਜਾ ਨਮਾਜ਼ ਪੜੋ ਜਾ ਕੇ ਬਾਬਾ ਜੀ। ਉਹ ਜਾ ਉਹ ਭਾਵੇਂ ਅਕਲੀਅਤ ਦਾ ਬਾਬਾ ਹੋਵੇ
ਆ ਵੀ ਸਕੂਰਿਆ ਹਾਂਜੀ 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 ਆ 044 ਨੰਬਰ ਕੋਠੀ ਇਹੋ ਹੀ ਲੱਗਦੀ ਇਹੀ ਅੱਜ ਇਹਨਾਂ ਦਾ ਮੀਟਰ ਕੱਟ ਕੇ ਜਾਣਾ ਆਹ ਮੀਟਰ ਦਾ ਕੱਢਿਓ ਸਾਡਾ। ਇਹ ਕਿਉਂ ਨਾ ਕੱਟੀਏ ਕਿਉਂ ਨਾ ਕੱਟੀਏ ਜਦੋਂ ਆਈਦਾ ਸਾਨੂੰ ਸਾਬਤ ਬਿੱਲ ਦਿਖਾ ਦਿੰਦੇ ਉਹ ਕਦੀ ਕਟਿਆ ਹੋਇਆ ਵੀ ਤਾਂ ਦਿਖਾਓ। ਕਦੀ ਤਰਿਆ ਹੋਇਆ ਹੈ ਤੁਹਾਡੀ ਮਿਹਰਬਾਨੀ ਆ। ਅੱਜ 4 ਦਿਨ ਰਹਿ ਗਏ ਆ। 20 ਤਰੀਕ ਵਾਲੇ ਦਿਨ ਅਸੀਂ ਬਿੱਲ ਤਾਰ ਦੇਣਾ। 20 ਤਰੀਕ ਨੂੰ ਤਨਖਾਹ ਮਿਲਣੀ ਸਾਨੂੰ। ਸੋਨੇ ਦੇ ਦਿਲ ਦੇ ਵਿੱਚੋਂ ਕੱਢ ਦੇ। ਸਾਜੀ ਇਹਨਾਂ ਨੇ ਨਹੀਂ ਮੁੰਨਾ ਤੁਸੀਂ ਆਓ ਚੜੋ। ਇੱਕ ਮਿੰਟ ਕਾਕਾ ਇਹ ਭਾਈ ਸਾਹਿਬ ਹੈ ਮੇਰਾ ਹੈਲਪਰ। ਇਹ ਵੀ ਸਰਕਾਰੀ ਬੰਦਾ। ਹਾਂਜੀ ਇਹ ਹੈਲਪਰ ਹੈ ਮੇਰਾ। ਜਦੋਂ ਮੀਟਰ ਉੱਚਾ ਹੁੰਦਾ ਨਾ ਹਾਂਜੀ ਇਹਨੂੰ ਘੋੜੀ ਬਣਾਈਦਾ ਇਹਦੇ ਉੱਤੇ ਚੜ ਕੇ ਫਿਰ ਮੀਟਰ ਕੱਟ ਦੇਈਦਾ। ਜਦੋਂ ਇਹਦੇ ਉੱਤੇ ਚੜੋ ਨਾ ਤੁਹਾਨੂੰ ਪਤਾ ਬਿਜਲੀ ਦਾ ਕੰਮ ਹੁੰਦਾ ਵਾ। ਆਹੋ ਆਹੋ ਕੀ ਪਤਾ ਹੁੰਦਾ ਕੋਈ ਨੰਗੀ ਤਾਰ ਨੂੰ ਹੱਥ ਲੱਗ ਜੇ। ਹਾਂ ਹਾਂ ਜਦੋਂ ਇੱਥੇ ਚੜੋ ਨਾ ਪਹਿਲੇ ਨਹਾ ਲਿਆ ਕਰੋ। ਓਏ ਅੱਜ ਤੇਰੇ ਹੱਲ ਆਏ ਆ ਤਦ ਨਹੀਂ ਨਾਲੇ ਅੱਛਾ ਅੱਛਾ ਭਾਈ ਸਾਹਿਬ ਮੀਟਰ 4 ਮਹੀਨੇ ਦਾ ਬਿੱਲ ਹੋ ਗਿਆ ਤੁਹਾਨੂੰ ਪਤਾ ਤੁਹਾਡਾ ਇਹ ਮੀਟਰ ਕੱਟਣਾ ਸਾਡਾ ਫਰਜ਼ ਬਣ ਗਿਆ। ਹਾਂਜੀ, ਘੋੜੀ ਬਣਨਾ ਕੱਟਿਓ। ਘੋੜੀ ਬਣ ਪਤਾ ਪਤਾ ਤੁਹਾਡੀ ਮਿਹਰਬਾਨੀ। ਆ ਵੀ ਤਾਂ ਸਾਡੇ 3 ਮਹੀਨਿਆਂ ਦਾ ਬਰਦਾਸ਼ਤ ਕਰਨ ਹੀ ਰਹੇ ਆ। ਸਾਡਾ 1 ਮਹੀਨਾ ਹੋਰ ਵੇਲਾ ਅਸੀਂ 20 ਤਰੀਕ ਨੂੰ ਬਿੱਲ ਤਾਰ ਦੇਣਾ ਜਨਾਬ। ਇਹ ਬਿਲਕੁਲ ਇਹਨਾਂ ਦੇ ਲਾਰੇ ਨੇ। ਨਹੀਂ ਇਹਨਾਂ ਨੇ ਨਹੀਂ ਦੇਣਾ ਬਿੱਲ। ਤੁਸੀਂ ਦੇਣਾ ਹੀ ਨਹੀਂ ਬਿੱਲ। ਅਸੀਂ ਦੇਵਾਂਗੇ ਜਨਾਬ। ਉਹ ਭਾਈ ਸਾਹਿਬ ਕਿਸ ਤਰ੍ਹਾਂ ਘੋੜੀ ਬਾਹਰ ਨੂੰ ਘੋੜੀ ਕਿਸੇ ਚੁਸਤ ਕੁੱਤੀ ਦੇ ਮੂੰਹ ਆ ਲਿਆ ਘੋੜੀ ਬਣ ਉਹ ਪਤਾ ਇਹ ਨਹੀਂ ਤੂੰ ਮੀਟਰ ਕੱਟਦਾ ਕਿ ਕੇਕ ਕੱਟਦਾ ਵਾ? ਉਹ ਭਾਈ ਸਾਹਿਬ ਸਾਜੀ ਚੜੋ ਇਹਨਾਂ ਨੇ ਨਹੀਂ ਮੁੰਨਾ ਮੈਂ ਤੇ ਇਹ ਸਹੀ ਪਾਇਆ ਹੀ ਨਹੀਂ। ਆ ਵਜ਼ਨ ਨਹੀਂ ਪਾਇਆ ਉੱਤੇ ਵਜ਼ਨ। ਇਹਦੇ ਗਲਤ ਨਹੀਂ ਸਮਝਣਾ। ਤੁਹਾਡੀ ਮਿਹਰਬਾਨੀ। ਹਾਂਜੀ ਕੀ ਹੋਇਆ ਇਹ ਤੋਂ ਵੱਡਾ ਸਾਡਾ ਮੀਟਰ ਆ ਬਾਹਰ ਆ ਜਿਹੜਾ ਨਾਲ ਲਈ ਫਿਰਦੇ ਆ। ਆ ਜਨਾਬ ਇਸੇ ਤੋਂ ਕੱਟਣ ਆਇਆ ਬਹਾਦਰ ਬੰਦਾ ਨਾਲ ਭਾਈ ਲੈ ਕੇ ਆਇਆ। ਮੀਟਰ ਕੱਟਣੇ ਸਾਡੀ ਤਨਖਾਹ ਰੁਕੀ ਆ। ਮੈਂ ਕਹਿੰਦਾ ਵਾ ਕਿ 20 ਤਰੀਕ ਨੂੰ ਤੁਹਾਡਾ ਮੀਟਰ ਦੇ ਬਿੱਲ ਜਨਾਬ ਤੁਹਾਡੇ ਅੱਜ ਬਣਾਵਾਂਗੇ ਸਰ। ਅੱਛਾ ਇਹ ਬਿਲਕੁਲ ਇਹ ਝਾਂਸੇ ਦੇ ਰਹੇ ਨੇ ਝਾਂਸੇ। ਇਹਨਾਂ ਨੇ ਨਹੀਂ ਕੱਟਣਾ। ਹਾਂ ਘੋੜੀ ਬਣ ਤੂੰ ਘੋੜੀ ਬਣ ਘੋੜੀ ਬਣ। ਆ ਇੱਕ ਮਿੰਟ ਅੰਦਰੋਂ ਤੇਰਾ ਸ਼ੀਸ਼ੀ ਫੜੀ ਦੇ ਇਹਦੇ ਤੇ ਮੈਂ ਸਿਰ ਦੀ ਮਾਲਿਸ਼ ਕਰਾਂ। ਉਹ ਤੈਨੂੰ ਮੈਂ ਕਹਿ ਰਿਹਾ ਉਹਨਾਂ ਦਾ ਮੀਟਰ ਕੱਟਣਾ। ਉਹ ਮੈਂ ਕਹਿੰਦਾ ਤੇ ਆ ਕੱਟੋ ਕੱਟੋ ਇੱਥੇ ਮੀਟਰ ਕਿੱਥੇ ਲੱਗਾ ਸਾਲਿਆ? ਤੈਨੂੰ ਸ਼ੌਕ ਆ ਘੋੜੀ ਬਣਨ ਦਾ? ਤੇਰੀ ਮੈਂ ਭੈਣ ਕੱਢਾ ਗੰਦੀ ਨਸਲ ਦੇ ਔਰੇ ਆ ਨਾ ਰੈਕ ਲਿਆ ਯਾਰ। ਹਾਂਜੀ ਇਹਦਾ ਵਿਆਹ ਹੋਇਆ ਜੇ ਪਹਿਲੀ ਸਲਾਮੀ ਪਈ ਤੇ ਚੀਜ਼ ਲੈਣ ਚਲਾ ਗਿਆ। ਇਹਨੇ ਹਜੇ ਸਿਰਫ ਨੀਆਂ ਬਣਾਈਆਂ ਨੀਆਂ। ਅੱਛਾ ਇਹ ਨੀਆਂ ਬਣਾਈਆਂ ਉੱਤੇ ਡੰਪ ਪਾਇਆ ਅੱਛਾ ਤੇ ਉੱਤੇ ਛੱਤ ਪਾ ਲਈ ਤੇ ਫੇਰ ਕਹਿੰਦਾ ਬਹੁਤ ਉੱਚਾ ਲੈਂਟਰ ਪੈ ਗਿਆ। ਬਹਾਦਰ ਬੰਦਾ ਬਹਾਦਰ। ਹਾਂਜੀ ਹਾਂਜੀ ਹਾਂ ਇਹ ਪਹਿਲੇ ਡਾਕੂ ਸੀ ਚੋਰੀਆਂ ਕਰਦਾ ਸੀ। ਫੇਰ ਇਹ ਪਹਿਲੀ ਚੋਰੀ ਕੀਤੀ ਫੜਿਆ ਗਿਆ। ਓਏ ਹੋ ਕਿਦਾਂ? ਉਹ ਚੀਕੂ ਵਾਲੀ ਜੁੱਤੀ ਪਾ ਕੇ ਚਲੇ ਗਏ। ਉਹਨਾਂ ਨੇ ਬਹੁਤ ਆ ਮੇਰੇ ਸਟਾਰ ਘਰ ਵੀ ਚੋਰ ਆਏ। ਫੇਰ ਉਹਨਾਂ ਨੇ ਕਿਹਾ ਸੋਨਾ ਕਿੱਥੇ? ਇਹਨਾਂ ਅੰਦਰ ਬਾਜੀ ਸੁੱਤੀ ਹੋਵੇ ਨਾ ਸੋਇਓ। ਲੈਣਾ ਕਰਤੇ ਇਹ ਹਜ਼ਾਰ ਨਹਾਉਣ ਵਾਲਾ ਡੋਂਗਾ। ਇਹਨਾਂ ਦਾ ਨਵਾਂ ਵਿਆਹ ਆ। ਅੱਛਾ ਇਹਨਾਂ ਦੀ ਬੁੱਢੀ ਨੇ ਮੂੰਹ ਨੂੰ ਦੁੱਧ ਲਾਇਆ ਸੌ ਗਏ। ਫਿਰ? ਮੈਂ ਸੁਬਾ ਪੁੱਛਿਆ ਕੀ ਹੈ? ਮੇਰੀ ਯਾਦ ਆ ਗਈ। ਕਿੰਨੀ ਯਾਦ ਆ ਗਈ ਤੇਰਾ। ਬੱਤੀ ਦੇ ਬੱਚੇ ਦਾ। ਇਹ ਆਪਣੀ ਬੁੱਢੀ ਨੂੰ ਕਹਿੰਦਾ ਮੈਂ ਦੁੱਧ ਪੀਣਾ। ਅੱਛਾ ਕਹਿੰਦੀ ਜਿੱਥੇ ਤੇਰਾ ਮੂੰਹ ਜਾਂਦਾ ਤੂੰ ਪਾਣੀ ਪੀ। ਉਹਲਾ ਨੂੰ ਕੁੜੀ ਲਾਇਆ ਹੈ। ਆ ਤੇ ਆਪਣਾ ਵੀ ਦੱਸ ਇਹਦਾ ਵੀ ਸੌਂਦਾ। ਹਾਂਜੀ ਇਹਦਾ ਨਵਾਂ ਵਿਆਹ 3 ਮਹੀਨੇ ਹੋਏ ਦਾ ਵਿਆਹ ਹੋਏ ਨੂੰ ਇਹਨੇ ਆਪਣੀ ਕੁੜੀ ਦਾ ਪਰਚਾ ਕਰਵਾਤਾ। ਕਹਿੰਦਾ ਮੈਨੂੰ ਮਜ਼ਾ ਨਹੀਂ ਆਉਂਦਾ। ਅੱਛਾ ਉਲਟਾ ਇਹਦੀ ਕੁੜੀ ਨੇ ਇਹਦੇ ਤੇ ਕਰਵਾਤਾ। ਕਦੀ ਕੰਜਰਾ ਪੂਰੇ ਮੁਹੱਲੇ ਨੂੰ ਆਉਂਦਾ ਤੈਨੂੰ ਕਿਉਂ ਨਹੀਂ ਆਉਂਦਾ? ਹੈ ਮਾਨ ਨਹੀਂ ਆ 3 ਭਰਾ ਵਾ ਭਾਈ ਜਨਮ। ਅੱਛਾ 3 ਭਰਾ ਵਾ ਤੇ ਤਿੰਨੇ ਹੀ ਏਡੇ ਆ। ਬਾਹਰ ਗਲੀ ਦੇ ਵਿੱਚ ਅੱਜ ਕਰਕੇ ਇਕੱਠੇ ਬਹਿ ਕੇ ਤਾਸ਼ ਖੇਡਣ ਦੇ। ਇੱਕ ਬੰਦਾ ਇਹਨਾਂ ਉੱਤੇ ਦੇਖ ਰੱਖਿਆ। ਤਾੜੀਆਂ ਖੁੱਲ ਕੇ ਮਾਰੋ। ਇਹੋ ਹੀ ਕੁੜੀ ਆ ਬਾਅਦ ਚੋਂ ਵੱਡਾ ਗੋਸ਼ਟ। ਜੀ ਬੀਬੀ ਜੀ ओके कहां थे तुम? ਮੈਂ ਇੱਥੇ ਨਹੀਂ ਬੀਬੀ ਜੀ। ਮੈਂ ਕਿੱਥੇ ਜਾਣਾ? ਹੈ क्या है? ਇਹ ਤੁਹਾਡੀ ਮੈਨੂੰ ਤਿਆਰੀ ਦੱਸਣ ਨਹੀਂ ਆ। क्या बता रही है मेरी प्यारी? ਤੁਹਾਡੀ ਤਿਆਰੀ ਦੱਸਣ ਨਹੀਂ ਕਿ ਅੱਜ ਯਾਨੀ ਕਿ ਪਹਿਲੀ ਤਰੀਕ ਦੇ ਲਾਗੇ ਦਿਨ ਆ ਗਏ ਆ। हाँ ਸਾਹਿਬ ਨੂੰ ਤਨਖਾਹ ਮਿਲਣ ਵਾਲੀ ਆ। बिल्कुल
ਐਤਕੀ ਮੈਂ ਤਨਖਾਹ ਲੈਣੀ ਆ 3 ਮਹੀਨੇ ਹੋ ਗਏ ਮੈਨੂੰ ਤਨਖਾਹ ਨਹੀਂ ਮਿਲੀ अच्छा ले लेना ਲੈ ਲੈਣਾ ਮੈਂ ਤਨਖਾਹ ਹੀ ਲੈਣੀ ਆ मैं तनख्वाह ही दे दूंगी ਬਸ ਮੈਂ ਤੁਹਾਨੂੰ ਇਹਨਾਂ ਕੁ ਦੱਸ ਦੇਵਾਂ हाँ ਤੀਸਰਾ ਮਹੀਨਾ ਲੱਗ ਗਿਆ ਮੈਨੂੰ ਇੱਥੇ तीसरा महीना हुआ है ਆਹੋ ਮੈਂ ਸਾਰੇ ਇੱਕ ਹੋਰ ਵੇਖਣਾ ਜੇ ਮੈਨੂੰ ਤਨਖਾਹ ਨਾ ਮਿਲੀ ਮੈਂ ਕੰਮ ਛੱਡ ਦੇਣਾ ਇਹਨਾਂ ਕੁ ਦੱਸ ਦਿੱਤਾ ਮੈਂ ਤੁਹਾਨੂੰ यार मैंने कभी तुम्हें नौकर समझा है ਨਹੀਂ ਤੁਸੀਂ ਮੈਨੂੰ ਨੌਕਰ ਹੀ ਸਮਝੋ ਮੈਂ ਤਨਖਾਹ ਹੀ ਲੈਣੀ ਆ ओके ਮੇਰੇ ਹੱਥ ਪੈਰ ਸੌਣ ਲੱਗ ਪਏ ਆ ओके प्लीज ना करोगे ऐसे तो मत करो ओके ਗੱਲ ਕਰਨ ਦਾ ਮਤਲਬ ਇਹ ਹੈ ਕਿ ਬੀਬੀ ਜੀ हाँ ਮੈਂ ਤਨਖਾਹ ਲੈਣੀ ਆ तो मैं तनख्वाह दे दूंगी ਐਤਕੀ ਤੁਹਾਡੀ ਤਿਆਰੀ ਤੁਸੀਂ ਚੌਧਾ ਸਾਹਿਬ ਬੁਲਾ ਲਾ ਕੇ ਤਿਆਰ ਹੋ ਕੇ ਫਿਰਦੇ ਹੋ ਪੈਸੇ ਤੁਹਾਨੂੰ ਫੜਾ ਦਿੰਦੇ ਆ 3 ਦਿਨ ਵਾਸਤੇ ਤੁਸੀਂ ਉਹਨੂੰ ਬੰਦਾ ਸਮਝਦੇ ਹੋ 27 ਦਿਨ ਉਹਨਾਂ ਦੀ ਕੁੱਤੇ ਖਾਣੀ ਕਰਦੇ ਹੋ तो ਪਹਿਲਾਂ ਹੀ ਬੰਦਾ ਵੇਖ ਕੇ ਲੈ ਲਵੇ यार वो मेरी जानू है मत करो ऐसे ਜਾਨੂੰ ਇਸ ਵਾਸਤੇ ਤੁਹਾਡੀ ਤਿਆਰੀ ਦੱਸਣ ਲਈ ਅੱਜ ਕੱਲ ਉਹਨਾਂ ਨੂੰ ਤਨਖਾਹ ਮਿਲੀ ਹੋਣੀ ਆ ਤੁਸੀਂ ਅੱਜ ਕਰਕੇ ਉਹਨਾਂ ਨੂੰ ਕਿਤੇ ਸ਼ਾਪਿੰਗ ਤੇ ਲੈ ਕੇ ਜਾਓਗੇ ਘੰਟੇ ਡੇਢ ਚ ਉਹਨਾਂ ਨੂੰ ਤਨਖਾਹ ਦਾ ਬੇੜਾ ਕਰ ਦਿਓਗੇ बिल्कुल ਬਿਲਕੁਲ चलो मैं अपनी जानू को बुलाऊं जानू किधर है ਅੰਦਰ ਵਾਸ਼ਰੂਮ ਚ ਨਹਾਉਣ ਦੇ ਆ जानू को बुलाओ ना किधर ਉਹਨਾਂ ਨੂੰ जानू ਮੈਂ ਨਹੀਂ ਬੁਲਾਉਂਦਾ ਮੈਨੂੰ ਨਹੀਂ ਬੁਲਾਉਂਦੇ ਤੁਸੀਂ ਬੁਲਾਓ जानू किधर है जानू